ਅਮਰੀਕਾ ਦਾ ਇੱਕ ਬਹੁਤ ਵੱਡਾ ਯੂਐਸ 에ਅਰਕ੍ਰਾਫਟ ਕੈਰੀਅਰ ਜਿਹੜਾ ਆ ਉਹ ਲੇਟਿਨ ਅਮਰੀਕਾ ਦੇ ਏਰੀਏ ਦੇ ਵਿੱਚ ਪਹੁੰਚ ਗਿਆ। ਯੂਐਸਐਸ ਜਰਾਲਡ ਆਰ ਫੋਰਡ ਇਹ ਲੈਟਿਨ ਅਮਰੀਕਾ ਦੇ ਏਰੀਏ ਦੇ ਵਿੱਚ ਕੱਲ ਪਹੁੰਚ ਗਿਆ, ਕਿਉਂਕਿ ਵੈਨਜ਼ੂਏਲਾ ਦੇ ਨਾਲ ਜਿਹੜੀ ਗੱਲਬਾਤ ਆ, ਉਹ ਸਿੰਘ ਟੈਨਸ਼ਨ ਫਸੇ ਪਏ ਬਹੁਤ ਜ਼ਿਆਦਾ ਜਿਹੜੀਆਂ ਇਸ ਵੇਲੇ ਐ ਟੌਪ ਦੇ ਉੱਤੇ ਆ। ਪਤਾ ਨਹੀਂ ਕਿਹੜੇ ਵੇਲੇ ਜਿਹੜਾ ਆ ਵੈਨਜ਼ੂਏਲਾ ਦੇ ਉੱਤੇ ਅਟੈਕ ਵੀ ਕਰ ਸਕਦੇ ਆ, ਜਾਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਸੋ ਇਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਟੇਟਮੈਂਟਾਂ ਦਿੱਤੀਆਂ ਵੀ ਜਿਹੜਾ ਵੈਨਜ਼ੂਏਲਾ ਦਾ ਲੀਡਰ ਪ੍ਰੈਜ਼ੀਡੈਂਟ ਹੈਗਾ ਨਿਕੋਲਸ ਮਦੂਰੋ ਐਲੀਜੀਮੇਟ ਲੀਡਰ ਹੈਗਾ ਆ, ਤੇ ਕਹਿੰਦੇ ਵੀ ਇਹ ਡਰੱਗ ਟ੍ਰੈਫਿਕਿੰਗ ਆਪਰੇਸ਼ਨ ਦੇ ਵਿੱਚ ਇਨਵੋਲਵ ਆ। ਇਹ ਸਰੋਤਿਆਂ ਨੂੰ ਦੱਸਦੀ ਜਾਈਏ, ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿੰਨਾ ਰੌਲਾ ਇਮੀਗ੍ਰੇਸ਼ਨ ਦਾ ਪਿਆ ਹੋਇਆ ਹੈਗਾ ਆ, ਉਹ ਤੋਂ ਵੱਧ ਕਿਤੇ ਰੌਲਾ ਜਿਹੜਾ ਆ ਉਹ ਡਰੱਗ ਨੂੰ ਲੈ ਕੇ ਹੈਗਾ। ਸੋ ਟਰੰਪ ਹੋਣਾ ਦਾ ਨੰਬਰ 1 ਪ੍ਰਾਇਓਰਟੀ ਜਿਹੜੀ ਆ ਉਹ ਇਸ ਟਾਈਮ ਇਹ ਬਣੀ ਹੋਈ ਆ ਵੀ ਅਮਰੀਕਾ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਡਰੱਗ ਆਉਣੀ ਆ ਉਹਨੂੰ ਰੋਕਣਾ ਹੈਗਾ ਆ, ਚਾਹੇ ਕਿਤਿਓਂ ਵੀ ਆਉਂਦੀ ਹੋਵੇ, ਚਾਹੇ ਉਹ ਕੈਨੇਡਾ ਤੋਂ ਆਉਂਦੀ ਆ ਜਾਂ ਵੱਖ-ਵੱਖ ਸਾਊਥ ਅਮਰੀਕਨ ਮੁਲਕਾਂ ਤੋਂ ਆਉਂਦੀ ਆ। ਪਿਛਲੇ ਦਿਨਾਂ ਦੇ ਵਿੱਚ 17 ਸਟ੍ਰਾਈਕਸ ਸਮੁੰਦਰ ਦੇ ਵਿੱਚ ਕੀਤੀਆਂ ਗਈਆਂ ਹੈਗੀਆਂ ਪੈਂਟਾਗਨ ਵੱਲੋਂ, ਜਿਹਦੇ ਨਾਲ 76 ਲੋਕਾਂ ਦੀ ਮੌਤ ਹੋ ਚੁੱਕੀ ਆ, ਤੇ ਸਾਰਿਆਂ ਦੇ ਬਲੇਮ ਇਹ ਕੀਤਾ ਗਿਆ ਵੀ ਉਹ ਡਰੱਗ ਸਮਗਲਿੰਗ ਵੈਸਲ ਸੀਗੇ ਕੈਰੀਬੀਅਨ ਸੀ ਦੇ ਵਿੱਚ, ਈਸਟਰਨ ਪੈਸੀਫਿਕ ਸੀ ਦੇ ਵਿੱਚ, ਜਿੱਥੇ ਜਿਹੜਾ ਡਰੋਨ ਦੇ ਹਮਲਿਆਂ ਦੇ ਨਾਲ ਉਹਨਾਂ ਨੂੰ ਜਿਹੜਾ ਤਬਾਹ ਕਰ ਦਿੱਤਾ ਗਿਆ ਹੈਗਾ। ਹੁਣ ਜਿਸ ਹਿਸਾਬ ਦੇ ਨਾਲ ਇਹ ਜਿਹੜਾ ਯੂਐਸਐਸ ਦਾ ਵੱਡਾ ਜਿਹੜਾ ਜਰਾਲਡ ਫੋਰਡ ਕੈਰੀਅਰ ਉੱਤੇ ਲਾਇਆ ਗਿਆ ਆ, ਸੋ ਉਹਦੇ ਨਾਲ ਲੱਗਦਾ ਵੀ ਟੈਨਸ਼ਨ ਹੋਰ ਵੀ ਜਿਹੜੀ ਆ ਤੇਜ਼ ਹੋਣ ਜਾ ਰਹੀ ਹੈਗੀ। ਹੁਣ ਹੀ 4000 ਜਿਹੜੇ ਹਰਜੋਤ ਸਿੰਘ ਜੀ ਸੇਲਰ ਤੇ ਜਿਹੜੇ ਦਰਜਨਾਂ ਹੀ ਜਿਹੜੇ ਟੈਕਟੀਕਲ 에ਅਰਕ੍ਰਾਫਟ ਆ ਉਹ ਇਸ ਸਮੁੰਦਰੀ ਬੇੜੇ ਦੇ ਉੱਤੇ ਸਵਾਰ ਜਿਹੜੇ ਉਹ ਰਹਿੰਦੇ ਆ। ਸੋ ਯੂਐਸਐਸ ਸਾਊਥਕੌਮ AOR ਕਹਿੰਦੇ ਵੀ ਇਹਨਾਂ ਦੀ ਜਿਹੜੀ ਹੁਣ ਯੂਐਸ ਦੀ ਫੋਰਸ ਦੀ ਪ੍ਰੈਜ਼ੈਂਸ ਦੇ ਨਾਲ ਕਹਿੰਦੇ ਵੀ ਇਹਨਾਂ ਦੀ ਕੈਪੈਸਿਟੀ ਡਿਟੈਕਟ, ਮੋਨੀਟਰ ਤੇ ਡਿਸਰਪਟ ਕਰਨ ਦੇ ਲਈ ਉਸ ਨੂੰ ਹੋਰ ਸਖਤ ਕੀਤਾ ਜਾਊਗਾ। ਉਧਰ ਕੋਲੰਬੀਆ ਦਾ ਜਿਹੜਾ ਪ੍ਰੈਜ਼ੀਡੈਂਟ ਆ ਗੁਸਤਾਵੋ ਪੈਟਰੋ, ਉਹਨੇ ਆਰਡਰ ਕਰ ਦਿੱਤਾ ਕੋਲੰਬੀਅਨ ਪਬਲਿਕ ਸਿਕਿਉਰਿਟੀ ਫੋਰਸਿਸ ਨੂੰ ਵੀ ਅਮਰੀਕਾ ਦੇ ਨਾਲ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਹੁੰਦੀ ਆ ਉਸ ਨੂੰ ਬੰਦ ਕਰ ਦਿੱਤਾ ਜਾਵੇ। ਇਹਦੇ ਵਿੱਚ ਵੀ ਜਿਹੜਾ ਕੈਰੀਬੀਅਨਸ ਦੇ ਵਿੱਚ ਡਰੱਗ ਦੀਆਂ ਆ ਰਹੀਆਂ ਜਿਹੜੀਆਂ ਕਿਸ਼ਤੀਆਂ ਆ, ਬੋਟਸ ਆ, ਉਹਨਾਂ ਨੂੰ ਭੇਜਣ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਫੈਸਲਾ ਹੁਣ ਲਿਆ ਹੈਗਾ ਆ। ਸੋ ਉਧਰ ਜਿਹੜੇ ਪੈਂਟਾਗਨ ਦੇ ਚੀਫ ਨੇ ਹੈਗਸੈਥ, ਉਹਨਾਂ ਨੇ ਕਿਹਾ ਆ ਵੀ ਜਿਹੜੀ ਵਾਰ ਫੁਟਿੰਗ ਦੇ ਉੱਤੇ ਅਸੀਂ ਜਿਹੜਾ ਉਹ ਜਾ ਰਹੇ ਹਾਂ। ਸੋ ਮਤਲਬ ਲੜਾਈ ਦੇ ਲਈ ਤਿਆਰੀ ਜਿਹੜੀ ਆ ਉਹ ਪੈਂਟਾਗਨ ਆਪਣੀ ਜਿਹੜੀ ਉਹ ਰੱਖੂਗਾ। ਤਾਂ ਹੀ ਉਹਨਾਂ ਨੇ ਡਿਪਾਰਟਮੈਂਟ ਆਫ ਡਿਫੈਂਸ ਦਾ ਨਾਮ ਹੀ ਚੇਂਜ ਕਰਕੇ ਡਿਪਾਰਟਮੈਂਟ ਆਫ ਵਾਰ ਜਿਹੜਾ ਆ ਉਹ ਕਰ ਦਿੱਤਾ ਸੀ। ਸੋ ਇਹਦੇ ਵਿੱਚ ਹੁਣ ਵਿਚਲੀ ਗੱਲ ਵੀ ਜਿਹੜੀ ਸਾਰਿਆਂ ਨੂੰ ਨਾਲ ਹੀ ਸਮਝਣੀ ਪੈਣੀ ਆ, ਕਿਤੇ ਨਾ ਕਿਤੇ ਆਪਣੇ ਬੰਦਿਆਂ ਦਾ ਇਹਨਾਂ ਨੇ ਫਾਇਦਾ ਵੀ ਨਾਲ ਹੀ ਕਰਾਉਣਾ ਹੁੰਦਾ ਆ। ਹੈਗਸੈਥ ਨੇ ਕਿਹਾ ਵੀ ਪੈਂਟਾਗਨ ਹੁਣ ਸਪੀਡ ਨੂੰ ਪ੍ਰਾਇਓਰਟਾਈਜ਼ ਕਰੂਗਾ ਕਾਸਟ ਦੀ ਬਜਾਏ ਵੈਪਨਸ ਬਾਏ ਕਰਨ ਦੇ ਲਈ। ਸੋ ਵੈਪਨਸ ਜੇ ਹੁਣ ਮਹਿੰਗੇ ਤੇਜ਼ੀ ਦੇ ਨਾਲ ਖਰੀਦਣੇ ਆ ਤੇ ਫਾਇਦਾ ਕਿਹਨਾਂ ਦਾ? ਲੌਕਹੀਡ ਮਾਰਟਿਨ ਦਾ, ਤੇ ਹੋਰ ਪਤਾ ਨਹੀਂ ਜਿਹੜਾ ਮਿਲਟਰੀ ਕੰਪਲੈਕਸ ਐਡਾ ਵੱਡਾ ਉਹਨਾਂ ਦਾ ਹੀ ਜਿਹੜਾ ਉਹ ਫਾਇਦਾ ਹੋਣ ਜਾ ਰਿਹਾ ਆ। ਹੁਣੇ ਰੀਸੈਂਟਲੀ ਇਹਨਾਂ ਨੇ ਮਿਲੀਅਨਸ ਆਫ ਨਵੇਂ ਜਿਹੜੇ ਡਰੋਨਸ ਆ ਉਹ ਬਾਏ ਕਰਨ ਦਾ ਜਿਹੜਾ ਇੱਕ ਫੈਸਲਾ ਆ ਉਹ ਵੀ ਲਿਆ ਹੈਗਾ ਆ। ਸੋ ਅਮਰੀਕਾ ਦਾ ਜਿਹੜਾ ਡਿਫੈਂਸ ਡਿਪਾਰਟਮੈਂਟ ਆ ਜਿਹੜਾ ਹੁਣ ਵਾਰ ਡਿਪਾਰਟਮੈਂਟ ਬਣ ਚੁੱਕਾ ਆ, ਤੇ ਜਿਹੜੇ ਹੈਗਸੈਥ ਆ ਉਹਨਾਂ ਨੇ ਕਹਿ ਦਿੱਤਾ ਵੀ ਮਨੀ ਦੀ ਪਰਵਾਹ ਨਾ ਕਰੋ, ਜਿੰਨੀ ਮਰਜ਼ੀ ਮਹਿੰਗੀ ਚੀਜ਼ ਲਓ, ਪਰ ਤੇਜ਼ੀ ਦੇ ਨਾਲ ਜਿਹੜੇ ਹਥਿਆਰ ਸਾਡੇ ਕੋਲ ਆਉਣੇ ਚਾਹੀਦੇ ਆ, ਤੇ ਅਸੀਂ ਵਾਰ ਫੁਟਿੰਗ ਵੱਲ ਨੂੰ ਜਿਹੜਾ ਉਹ ਕਦਮ ਵਧਾ ਰਹੇ ਆ। ਤੇ USS ਜੈਰਾਲਡ ਆਰ ਫੋਰਡ ਤੇ ਉਸ ਦਾ ਜਿਹੜਾ ਸਟ੍ਰਾਈਕ ਗਰੁੱਪ ਉਹ ਲੈਟਿਨ ਅਮਰੀਕਾ ਦੇ ਜਿਹੜੇ ਪਾਣੀਆਂ ਦੇ ਵਿੱਚ ਪਹੁੰਚਣ ਦਾ ਵੀ ਮਤਲਬ ਇਹੀ ਆ ਵੀ ਟੈਨਸ਼ਨਾਂ ਜਿਹੜੀਆਂ ਉਸ ਇਲਾਕੇ ਦੇ ਵਿੱਚ ਵੱਧ ਰਹੀਆਂ ਹੈ।